ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਮੈਨਚੈਸਟਰ ਵਿੱਚ ਹੋਣ ਵਾਲੀ ਪੰਜਾਬੀ ਕਾਨਫਰੰਸ ਦੀ ਧੁੰਮ ਪੂਰੀ ਦੁਨੀਆ ਉੱਤੇ ਹੈ। ਇਸ ਬਾਰੇ ਪੰਜਾਬੀ ਬੋਲੀ ਤੇ ਰਹਿਤਲ ਨਾਲ ਮੁਹੱਬਤ ਕਰਨ ਵਾਲਿਆਂ ਦਾ ਆਖਣਾ ਹੈ ਕਿ ਮੁਦੱਸਰ ਇਕਬਾਲ ਬੱਟ ਹੋਰਾਂ ਲਹਿੰਦੇ ਪੰਜਾਬ ਮਗਰੋਂ ਹੁਣ ਤੀਜੇ ਪੰਜਾਬ ਵਿੱਚ ਵੀ ਪੰਜਾਬ ਸੇਵਾ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਹੈ ਇਹ ਸਰਾਹਣਯੋਗ ਹੈ। ਇਸ ਸਿਲਸਿਲੇ ਵਿੱਚ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਪ੍ਰਧਾਨ ਨਜ਼ੀਰ ਕੋਹੋਟ ਹੋਰਾਂ ਆਖਿਆ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਲਹਿੰਦੇ ਪੰਜਾਬ ਦੇ ਸੇਵਕਾਂ ਇਹ ਸਾਰਾ ਆਰ ਆਪਣੀ ਮਦਦ ਆਪ ਦੇ ਤਹਿਤ ਕੀਤਾ ਹੈ, ਜਿਹਦਾ ਸਾਰੇ ਦਾ ਸਾਰਾ ਕ੍ਰੈਡਿਟ ਮੁਦੱਸਰ ਇਕਬਾਲ ਬੱਟ ਤੇ ਉਹਨਾਂ ਦੀ ਟੀਮ ਨੂੰ ਜਾਂਦਾ ਹੈ। ਮਾਨਚੈਸਟਰ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2025 ਮਾਨਚੈਸਟਰ ਵਿੱਚ ਹੋ ਰਹੀ ਹੈ 30 ਮਈ ਨੂੰ। ਇਹ ਸਾਰੀ ਪੰਜਾਬੀ ਕਮਿਊਨਿਟੀ ਨੂੰ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨੀ ਪੰਜਾਬੀ ਡਾਇਸਪੋਰਾ ਨੂੰ ਪਾਕਿਸਤਾਨੀ ਪੰਜਾਬੀ ਕਮਿਊਨਿਟੀ ਨੂੰ ਨਵੇਕਲੇ ਤੌਰ ਤੇ ਐਕਸਕਲੂਸਿਵਲੀ ਕਨੈਕਟ ਕਰਨ ਵਾਸਤੇ, ਇਕੱਠਾ ਕਰਨ ਵਾਸਤੇ, ਉਹਨਾਂ ਨੂੰ ਮੁਤਹਿਦ ਕਰਨ ਵਾਸਤੇ, ਪੰਜਾਬੀ ਏਕਤਾ ਵਾਸਤੇ ਜਿਹੜਾ ਇਹ ਬਹੁਤ ਵੱਡਾ ਇੱਕ ਸਟੈਪ ਹੈ, एक तारीखी काम है। ये बहुत पहले होना चाहिए सी लेकिन देर आया दुरुस्त आया। मैं इस कॉन्फ्रेंस का प्रबंध करन ते इसनू ऑर्गेनाइज करन ते और इनू 30 मई नू अमली शक्ल विच अपना उत्थे स्टेज ते लिया के सारी पंजाबी कम्यूनिटी जिहड़ी इंग्लैंड च बैठी है उन्होंने इकट्ठियां करके ते पंजाब ते पंजाबी दे नाल जोड़ना, पंजाबी जुबान और अदब दे नाल जोड़ना, मैं समझना ये बहुत वड्डा काम है। इहदे वास्ते मैं अपने वीर मुदस्सर इकबाल भट्ट होरां नूं ते उन्हां दे साथी बैरिस्टर उमैर मंजूर होरां नूं, पंजाबी सूझवान ते लिखारी साडे मोहतरम जाहिद हसन साहब होरां नूं बहुत बहुत मुबारकबाद देना ते मैं उन्हां दा शुक्रिया भी अदा करदा कि उन्होंने अपने पंजाबी होण दा हक अदा कर दित्ता है। ਆਲਮੀ ਪੰਜਾਬੀ ਕਾਨਫਰੰਸ ਅੱਜ ਮੈਨਚੈਸਟਰ ਵਿੱਚ ਹੋ ਰਹੀ ਹੈ, ਜਿੱਥੇ ਪਾਕਿਸਤਾਨ ਤੋਂ ਮੁਦੱਸਰ ਇਕਬਾਲ ਬੱਟ ਹੋਰੀ ਤੇ ਉੱਚੀ ਪੱਧਰ ਦੇ ਲਿਖਾਰੀ ਜ਼ਾਹਿਦ ਹਸਨ ਰਲਤ ਕਰ ਰਹੇ ਨੇ। ਇਸ ਕਾਨਫਰੰਸ ਦੇ ਖੋਜ ਪਰਖ ਦੇ ਨਾਲ-ਨਾਲ ਅਜੋਕੇ ਵੇਲੇ ਦੀਆਂ ਲੋੜਾਂ, ਬੋਲੀ ਤੇ ਰਹਿਤਲ ਦੇ ਨਾਲ-ਨਾਲ ਸਮੁੰਦਰ ਪਾਰ ਹੋਣ ਵਾਲੀ ਸਹਾਫਤ ਬਾਰੇ ਵੀ ਗੱਲਬਾਤ ਹੋਵੇਗੀ। ਇਹ ਕਾਨਫਰੰਸ ਕਹਿਣਾ ਚਾਹੀਦਾ ਹੈ ਕਿ ਨੀਂਹ ਦਾ ਪਹਿਲਾ ਇੱਟਾ ਹੈ, ਇਹ ਇੱਕ ਬੁਨਿਆਦ ਹੈ और ये बुनियाद बहुत मजबूत है। इंशाअल्लाह ये बुनियाद जिहड़ी है वो शनाख्त जिहड़ी पंजाबी नूं पिछले 78 वरियां तो पाकिस्तान विच नहीं मिली उहनूं वो शनाख्त देण विच कामयाब रहेगी। और बुनियादी मकसद भी मुदस्सर इकबाल भट्ट साहब दा और साडे सारे दोस्तां दा यही है। और मैं समझना कि इहदे जिहड़ा बुनियादी किरदार अदा कर सकते हैं वो तीजे पंजाब के लोग अदा कर सकते हैं। वो अमरीका च रह रहे लोग अदा कर सकते हैं, वो कैनेडा च मौजूद लोग अदा कर सकते हैं। और पिछली बारी यानी ज़्यादा अरसा नहीं होया, अज तो कोई 4-5 महीने पहला ही मुदस्सर इकबाल भट्ट साहब यूरोप में मौजूद सन और ਜਦੋਂ ਉਹ ਮੁxਤਲਿਫ ਉਹਨਾਂ ਦੇ ਐਜ਼ਾਜ਼ ਵਿੱਚ ਤਕਰੀਬਾਤ ਹੋ ਰਹੀਆਂ ਸਨ, ਪ੍ਰੋਗਰਾਮ ਹੋ ਰਹੇ ਸਨ, ਤਾਂ ਉਹਨਾਂ ਨੇ ਫੀਲ ਕੀਤਾ ਕਿ ਉਹਨਾਂ ਦੀ ਜਿਹੜੀ ਸ਼ਨਾਖਤ ਹੈ, ਜਿਹੜੀ ਲੋਕ ਗੱਲ ਕਰ ਰਹੇ ਨੇ ਬੀਇੰਗ ਏ ਪੰਜਾਬੀ ਸੂਝਵਾਨ ਦੇ, ਬੀਇੰਗ ਏ ਪੰਜਾਬੀ ਰਾਈਟਰ ਦੇ, ਐਕਟਿਵਿਸਟ ਦੇ ਤੌਰ 'ਤੇ ਕਰ ਰਹੇ ਨੇ। ਸੋ ਜਦੋਂ ਆ ਕੇ ਉਹਨਾਂ ਨੇ ਇੱਥੇ ਦੋਸਤਾਂ ਨਾਲ ਡਿਸਕਸ ਕੀਤਾ ਤੇ ਫੈਸਲਾ ਇਹੀ ਕੀਤਾ ਗਿਆ ਕਿ ਸਾਨੂੰ ਹੁਣ ਇਸ ਮੈਸੇਜ ਨੂੰ ਪੂਰੀ ਦੁਨੀਆ 'ਚ ਪਹੁੰਚਾਉਣ ਦਾ ਕੰਮ ਦਾ ਆਗਾਜ਼ ਕਰਨਾ ਚਾਹੀਦਾ ਹੈ। ਅਸੀਂ ਬਰਤਾਨੀਆ ਸਣੇ ਦੁਨੀਆ ਦੇ ਹਰ ਉਸ ਮੁਲਕ ਦੀ ਗਲੀ ਗਲੀ ਆਵਾਜ਼ ਉਠਾਵਾਂਗੇ ਜਿੱਥੇ ਪੰਜਾਬੀ ਮਿੱਤਰ ਪਿਆਰੇ ਵਸਦੇ ਨੇ। ਹਰ ਪੰਜਾਬੀ ਨੂੰ ਆਪਣੀ ਰਹਿਤਲ ਵੱਲ ਪਰਤਣ ਦੀ ਦਾਵਤ ਦੇਵਾਂਗੇ। ਇਸ ਕਾਫਲੇ ਦਾ ਹਿੱਸਾ ਬਣਾਵਾਂਗੇ ਜਿਹੜਾ ਕਿਸੇ ਲਾਲਚ ਜਾਂ ਲੋਭ ਤੋਂ ਬਿਨਾਂ ਸਿਰਫ ਔਰ ਸਿਰਫ ਪੰਜਾਬੀ ਬੋਲੀ ਤੇ ਰਹਿਤਲ ਦਾ ਝੰਡਾ ਉੱਚਾ ਕਰਨ ਲਈ ਮੰਜ਼ਿਲ ਵੱਟ ਉੱਠ ਰਿਹਾ ਹੈ। ਸਾਡੇ ਨਾਲ ਰਹੋ, ਪੰਜਾਬ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਓ ਤੇ ਦੁਨੀਆ ਨੂੰ ਦੱਸੋ ਕਿ ਪੰਜਾਬੀ ਆਪਣੀ ਬੋਲੀ, ਰਹਿਤਲ ਤੇ ਧਰਤੀ ਨਾਲ ਕਿਸ ਕਦਰ ਇਸ਼ਕ ਤੇ ਪਿਆਰ ਕਰਦੇ ਨੇ। ਸੋ ਬੇਲੀਓ ਮੈਨਚੈਸਟਰ ਵਿੱਚ ਪੰਜਾਬੀ ਕਾਨਫਰੰਸ ਦੇ ਮੌਕੇ ਉੱਤੇ ਮੁਲਾਕਾਤ ਤਾਂ ਹੋਵੇਗੀ। ਇਹਦੇ ਤੋਂ ਵੱਖ 24 ਘੰਟੇ ਮੈਂ ਤੇ ਜ਼ਾਹਿਦ ਹਸਨ ਸਣੇ ਪੰਜਾਬੀ ਯੂਨੀਅਨ ਨਾਲ ਜੁੜ ਰੱਖਣ ਵਾਲੇ ਲੰਡਨ ਵਾਸਤੇ ਸਾਰੇ ਬੇਲੀ ਸੱਜਣਾ ਮਿੱਤਰਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਤੇ ਕਰਦੇ ਰਹਾਂਗੇ। ਇਸ ਕਾਨਫਰੰਸ ਨੂੰ ਦੁਨੀਆ ਭਰ ਦੇ ਪੰਜਾਬੀਆਂ ਨੂੰ ਆਪਸ ਵਿੱਚ ਜੋੜਨ ਦਾ ਆਰ ਕਰਾਰ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਬਰਤਾਨੀਆ ਵਸਦੇ ਹੋ ਤੇ ਅੱਜ ਮੈਨਚੈਸਟਰ ਅੱਪੜ ਸਕਦੇ ਹੋ ਤੇ ਫਿਰ ਇਸ ਕਾਨਫਰੰਸ ਵਿੱਚ ਜ਼ਰੂਰ ਰਲਤ ਕਰੋ ਤਾਂ ਜੇ ਦੇਸ਼ ਪੰਜਾਬ ਨਾਲ ਤੁਹਾਡੀ ਮੁਹੱਬਤ ਹਮੇਸ਼ਾ ਲਈ ਯਾਦਗਾਰ ਹੋ ਜਾਵੇ। ਅਲੀ ਬਾਬਰ ਬੱਟ, ਭੁਲੇਖਾ ਟੀਵੀ।